व्यूअर्स ब्रेक तो बाद ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਹੁਣ ਅਸੀਂ ਈਮੇਲਸ ਤੇ ਮੈਸੇजेस ਪੜਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇਹ ਈਮੇਲ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਦੇ ਹਨ ਟੀਵੀ 84 ਤੋਂ ਇਲਾਵਾ ਦੂਸਰੇ ਪੰਜਾਬੀ ਜਾਂ ਸਿੱਖ ਚੈਨਲ ਸਿੱਖ ਹੋਮਲੈਂਡ ਖਾਲਿਸਤਾਨ ਦੇ ਮੁੱਦੇ ਤੇ ਲਗਾਤਾਰਤਾ ਨਾਲ ਕੋਈ ਵਿਚਾਰ ਚਰਚਾ ਕਿਉਂ ਨਹੀਂ ਕਰਦੇ। ਸਤਿਕਾਰ ਅਤੇ ਧੰਨਵਾਦ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨੇ ਮਹਾਰਾਸ਼ਟਰ ਤੋਂ ਲਿਖਿਆ। ਹਾਂਜੀ। ਔਰ ਬੜੇ ਬਰੀਫ ਦੇ ਵਿੱਚ ਹੀ ਉਹਨਾਂ ਨੇ ਗੱਲ ਮੁਕਾ ਦਿੱਤੀ ਜੀ। ਉਹਨਾਂ ਦਾ ਸਵਾਲ ਜ਼ਾਹਰ ਹੈ ਕਿ ਉਹਨਾਂ ਨੇ ਜਿਹੜੇ ਵੀ ਉਹ ਚੈਨਲਸ ਨੂੰ ਮੋਨੀਟਰ ਕਰਦੇ ਨੇ, ਹਾਂਜੀ ਹਾਂਜੀ, ਉੱਥੇ ਤਾਂ ਕੀ ਹੋਣਾ ਹੈ, ਇੰਡੀਆ ਦੇ ਚੈਨਲਸ ਨੇ, ਪਰ ਬਾਹਰਲੇ ਵੀ ਹੁਣ ਇੱਥੇ ਵੀ 6-7 ਚੈਨਲ ਨੇ ਪੰਜਾਬੀ ਪੈਕ 'ਚ, ਹਾਂਜੀ, ਜਿਹੜੇ ਕਿ ਡਿਸ਼ ਨੈਟਵਰਕ ਰਾਹੀਂ ਆਪਣੇ ਘਰਾਂ 'ਚ ਲੱਗੇ ਹੋਏ ਨੇ। ਹਾਂਜੀ। ਸੋ ਉਹਨਾਂ ਦਾ ਇਹੀ ਪੁੱਛਣਾ ਹੈ ਕਿ ਵੀ ਇਹ ਕਿਉਂ ਨਹੀਂ ਸਿੱਖ ਹੋਮਲੈਂਡ ਦੀ ਖਾਲਿਸਤਾਨ ਦੀ ਗੱਲ ਕਰਦੇ। ਦੇਖੋ, ਜੇ ਇਹ ਗੱਲ ਕਰਦੇ ਹੁੰਦੇ ਤੇ ਸਾਨੂੰ ਮੈਦਾਨ 'ਚ ਆਉਣ ਦੀ ਲੋੜ ਹੀ ਨਾ ਮਹਿਸੂਸ ਹੁੰਦੀ ਜੀ, ਕਿਉਂਕਿ ਇਹ ਬਹੁਤ ਸਾਰੇ ਜਿਹੜੇ ਆਲਮੋਸਟ ਸਾਰੇ ਹੀ ਚੈਨਲ ਜਿਹੜੇ ਨੇ ਇਹ ਵਪਾਰਕ ਅਦਾਰੇ ਨੇ। ਹਾਂਜੀ। ਔਰ ਇਹਨਾਂ ਦੇ ਸਿਆਸੀ ਆਕਾ ਨੇ। ਹੁਣ ਜੇ ਤੁਸੀਂ ਮਹਾਰਾਸ਼ਟਰ 'ਚ ਬੈਠੇ ਹੋ, ਤੁਸੀਂ ਦੇਖੋਗੇ ਕਿ ਵੀ ਪਿਛਲੇ ਕੁਛ ਮਹੀਨਿਆਂ 'ਚ ਕਿਵੇਂ ਸਾਰੇ ਮੀਡੀਆ ਨੇ, ਔਰ ਇਹ ਗੱਲ ਅਰਵਿੰਦ ਕੇਜਰੀਵਾਲ ਦੀ ਗਲਤ ਨਹੀਂ ਹੈ ਜਦੋਂ ਉਹ ਇਹ ਕਹਿੰਦਾ ਹੈ ਕਿ ਵੀ ਇਹ ਅੰਬਾਨੀ ਚਲਾ ਰਿਹਾ ਹੈ ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ। ਉਹਨੇ ਕਿਹਾ ਕਿ ਕਦੇ ਕਿਸੇ ਨੇ ਪੁੱਛਿਆ ਕਿ ਨਰਿੰਦਰ ਮੋਦੀ ਕਰੋੜਾਂ ਰੁਪਈਏ ਦੇ ਖਰਚੇ ਨਾਲ ਹੈਲੀਕਾਪਟਰਾਂ ਤੇ ਘੁੰਮਦਾ ਹੈ, ਚੋਣ ਰੈਲੀਆਂ ਤੇ ਕਈ ਕਰੋੜ ਅਰਬ ਖਰਚ ਹੋ ਰਹੇ ਨੇ, ਇਹ ਕੌਣ ਦਿੰਦਾ? ਤੇ ਰਾਹੁਲ ਗਾਂਧੀ ਔਰ ਦੂਸਰਾ ਜਿਹੜਾ ਕਾਂਗਰਸ ਦੀ ਫੰਡਿੰਗ ਕੌਣ ਕਰਦੇ? ਉਹਨੇ ਕਿਹਾ ਕਿ ਦੇਖੋ, ਮੈਂ ਤਾਂ ਦਿੱਲੀ ਅਸੈਂਬਲੀ ਦੇ ਵਿੱਚ ਦੱਸ ਦਿੱਤਾ ਵੀ ਦੋਵੇਂ ਧਿਰਾਂ ਇਕੱਠੀਆਂ ਨੇ ਜੀ, ਕਿ ਇਹ ਜਿਹੜੀ ਗੈਸ ਹੈ, ਜੇ ਉਸ ਦੀ ਕੀਮਤ $1 ਦੀ ਹੁਣ 4 ਤੱਕ ਪਹੁੰਚੀ ਹੋਈ ਹੈ, ਉਹਨੂੰ 8 ਕਰਨਾ ਹੈ ਤੇ ਉਹਨਾਂ ਦੇ ਲਈ ਤਾਂ ਇਹਨਾਂ ਨੂੰ ਫੰਡਿੰਗ ਕਰਨੀ ਕੋਈ ਔਖੀ ਨਹੀਂ ਹੈ। ਥੋੜੇ ਬਹੁਤ ਇਹਨਾਂ ਨੂੰ ਦੇ ਦਿੰਦੇ ਨੇ, ਉਹਨਾਂ ਦਾ ਕਿੰਨਾ ਵੱਡਾ ਬਿਜ਼ਨਸ ਇੰਟਰਸਟ ਹੁੰਦਾ। ਹਾਂਜੀ। ਸੋ ਇਸੇ ਤਰ੍ਹਾਂ ਇਹੀ ਅੰਬਾਨੀ ਹੋਣ ਜਾਂ ਹੋਰ, ਕਦੇ ਸਾਡੇ ਜ਼ਮਾਨੇ 'ਚ ਟਾਟੇ ਬਿਰਲੇ ਕਹਿੰਦੇ ਸੀ, ਇਹੀ ਮੀਡੀਆ ਵੀ ਔਨ ਕਰਦੇ ਨੇ। ਇਹ ਪਹਿਲਾਂ ਪ੍ਰਿੰਟ ਮੀਡੀਆ 'ਚ ਬੈਠੇ ਹੋਏ ਸੀ, ਹੁਣ ਇਹ ਸਾਰੇ ਗਰੁੱਪ ਜਿੰਨੇ ਨੇ, ਇੰਡੀਅਨ ਐਕਸਪ੍ਰੈਸ ਹੋਏ, ਦੂਸਰੇ ਹੋਣ ਵੱਡੇ ਵੱਡੇ ਨੈਸ਼ਨਲ, ਹਿੰਦੁਸਤਾਨ ਟਾਈਮਸ, ਹਿੰਦੀ ਨੈਟਵਰਕਿੰਗ ਦਾ ਕਿੰਨੀ ਹੈ, ਇਹ ਸਾਰੀ ਵੱਡੇ ਵੱਡੇ ਕਾਰਖਾਨੇਦਾਰਾਂ ਦੀ ਇਨਵੈਸਟਮੈਂਟ ਹੈ। ਔਰ ਉਹ ਜਿਹੜੇ ਇੰਡਸਟਰੀਅਲ ਹੋਮਸ ਨੇ, ਇਹ ਸਨਅਤੀ ਘਰਾਨੇ ਨੇ, ਕੋਈ ਹੋਰ ਨੇ, ਇਹ ਤਾਂ ਫਿਰ ਆਪਣੇ ਜਿਸ ਪਾਰਟੀ ਨੂੰ ਪੈਟਰਨੇਜ ਦਿੰਦੇ ਨੇ ਉਸ ਪਾਰਟੀ ਨੂੰ ਹੀ ਇਹ ਪ੍ਰਮੋਟ ਕਰਦੇ ਨੇ। ਕਿਉਂਕਿ ਹੁਣ ਇਹਨਾਂ ਨੇ ਹੈਂਡ ਜੁਆਇਨ ਕਰ ਲਏ ਨੇ ਨਰਿੰਦਰ ਮੋਦੀ ਨੂੰ, ਕਿਉਂਕਿ ਹੈ ਅਲਟੀਮੇਟਲੀ ਹਿੰਦੂਤਵਾ ਦੇ ਖਾਤੇ ਵਾਲੇ ਨੇ। ਔਰ ਹੁਣ ਕਿਉਂਕਿ ਉਹਨਾਂ ਨੇ ਹੈਂਡ ਜੁਆਇਨ ਕਰ ਲਿਆ, ਇਸ ਲਈ ਉਹਨਾਂ ਨੇ ਜਿਹੜੀ ਹੈ ਸਪੋਰਟ ਨਰਿੰਦਰ ਮੋਦੀ ਦੇ ਪਿੱਛੇ ਸੁੱਟ ਦਿੱਤੀ ਹੈ। ਉਸ ਕਿਸਮ ਦੀਆਂ ਕਹਾਣੀਆਂ ਉਹਨੂੰ ਐਂ ਬਣਾ ਕੇ ਪੇਸ਼ ਕਰ ਦਿੱਤਾ ਕਿ ਜਿਵੇਂ ਉਹ ਚਰਚਲ ਹੋਏ ਜੀ। ਸੋ ਇਸੇ ਤਰ੍ਹਾਂ ਪੰਜਾਬੀ ਮੀਡੀਆ ਦੇ ਵਿੱਚ ਵੀ ਅੱਜ ਅਸੀਂ ਦੇਖਦੇ ਹਾਂ ਕਿ ਆਲਮੋਸਟ ਜਿਹੜਾ ਸਾਰਾ ਹੀ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਹੈ, ਇਹ ਉਹੀ ਕਲਾਸ ਜਿਨ੍ਹਾਂ ਦੇ ਵਿੱਚ PTC ਹੁਣ ਇਸ ਵੇਲੇ ਜਿਨ੍ਹਾਂ ਨੇ ਪੰਜਾਬ 'ਚੋਂ ਸਭ ਦਾ ਉਖਾੜ ਕੇ ਸੁੱਟ ਦਿੱਤਾ ਕੰਮ, ਈਵਨ ਸਾਰੇ ਕੇਬਲ ਨੈਟਵਰਕ ਤੇ ਕਬਜ਼ਾ ਕਰ ਲਿਆ ਜੀ। ਕਿਸੇ ਹੋਰ ਨੂੰ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਕੀਰਤਨ ਦੇ ਉੱਤੇ ਐਕਸਕਲੂਸਿਵ ਆਪਣਾ ਕੰਟਰੋਲ ਜਮਾ ਲਿਆ, ਕਿਉਂਕਿ ਸ਼੍ਰੋਮਣੀ ਕਮੇਟੀ ਉਹਨਾਂ ਦੇ ਹੱਥ 'ਚ ਹੈ। ਔਰ ਉਹਨਾਂ ਨੇ ਬੇਸ਼ੱਕ ਚੈਨਲ PTC ਬਾਹਰ ਵੀ ਰਿਲੇ ਹੁੰਦਾ ਹੈ ਔਰ ਪੰਜਾਬੀ ਪੈਕ ਦਾ ਹਿੱਸਾ ਹੈ, ਪਰ ਇਹਨਾਂ ਦੀ ਸਾਰੀ ਪ੍ਰੋਗਰਾਮਿੰਗ ਜਿਹੜੀ ਹੈ ਉੱਥੇ ਪਿੱਛੇ ਕੰਟਰੋਲ ਹੈ ਫੁੱਲੀ। ਔਰ ਇੱਥੇ ਜਦੋਂ ਦੂਜੇ ਪਾਰਟਨਰਸ ਦੇ ਨਾਲ ਇਹ ਰਹੇ ਜਿਹੜੇ ਥੋੜੇ ਬਹੁਤ ਪੰਥ ਪ੍ਰਸਤੀ ਵਾਲੀ ਸੋਚ ਰੱਖਦੇ ਸੀ, ਉਹਨਾਂ ਨੂੰ ਉਹਨਾਂ ਨੇ ਚੱਲਣ ਨਹੀਂ ਦਿੱਤਾ। ਇੱਥੋਂ ਤੱਕ ਵੀ ਹੁੰਦਾ ਰਿਹਾ ਕਿ ਨਿਊਯਾਰਕ ਸਿੱਖ ਡੇ ਪੈਰੇਡ ਚੱਲ ਰਹੀ ਹੈ, ਜਦੋਂ ਵੀ ਫਲੋਟ ਖਾਲਿਸਤਾਨ ਦਾ ਆਇਆ, ਹਾਲਾਂਕਿ ਮੈਜੋਰਿਟੀ ਜਿਹੜੇ ਪੈਰੇਡ ਦੇ ਵਿੱਚ ਪਾਰਟਿਸਪੈਂਟ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਬਾਅਦ ਸੈਕੰਡ ਬਿਗਰ ਕਰਾਊਡ ਜਿਹੜੀ ਹੈ ਉਹ ਸਿੱਖ ਯੂਥ ਜਾਂ ਖਾਲਿਸਤਾਨ ਦੇ ਫਲੋਟ ਦੇ ਪਿੱਛੇ ਹੁੰਦੀ ਹੈ, ਤੇ ਉਹ ਉਹਨਾਂ ਨੇ ਉੱਥੋਂ ਹੀ ਕੱਟ ਆਫ ਕਰਤਾ। ਔਰ ਜਦੋਂ ਐਨ ਮੁੱਕ ਗਿਆ, ਉਹਨੂੰ ਪਰੇਡ ਜਿਹੜੀ ਹੈ ਉੱਥੇ ਤੱਕ ਹੀ ਦਿਖਾਈ ਦਿੱਤਾ, ਖਾਲਿਸਤਾਨ ਦੀ ਗੱਲ ਨਹੀਂ ਸੀ। ਸਟੇਜ ਦੀ ਕਾਰਵਾਈ ਵੀ ਬਿਲਕੁਲ ਐਲੀਮੀਨੇਟ ਕਰ ਦਿੱਤੀ। ਸੋ ਇਹ ਹੁਣ PTC ਚੈਨਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੁਖਬੀਰ ਬਾਦਲ ਦਾ ਚੈਨਲ ਹੈ ਜੀ। ਹੁਣ ਉਹਨਾਂ ਨੇ ਸਿੱਖ ਹੋਮਲੈਂਡ ਦੀ ਡਿਸਕਸ਼ਨ ਤਾਂ ਨਹੀਂ ਕਰਨੀ, ਖਾਲਿਸਤਾਨ ਦੀ ਡਿਸਕਸ਼ਨ ਤਾਂ ਨਹੀਂ ਕਰਨੀ। ਸੋ ਇਸੇ ਤਰ੍ਹਾਂ ਜਿਹੜੇ ਦੂਸਰੇ ਚੈਨਲ ਇੱਥੇ ਨੇ, ਹੁਣ ਮੈਂ ਬਹੁਤ ਡਿਟੇਲ 'ਚ ਨਾਂ ਨਹੀਂ ਲਵਾਂਗਾ ਸਾਰਿਆਂ ਦੇ, ਉਹ ਸਾਰੇ ਕਿਤੇ ਨਾ ਕਿਤੇ ਜਾਂ ਸਰਕਾਰੀ ਦਰਬਾਰੇ ਹਾਜ਼ਰੀ ਲਵਾਉਣ ਵਾਲੇ ਨੇ, ਉਹਨਾਂ ਤੋਂ ਐਡਾਂ ਲੈਣ ਵਾਲੇ ਨੇ, ਉਹਨਾਂ ਦੇ ਨਾਲ ਵਪਾਰਕ ਹਿੱਤ ਜੁੜੇ ਹੋਏ ਨੇ ਜੀ। ਸੋ ਅਸੀਂ ਤਾਂ ਨੰਗੇ ਧੜ ਸਿੱਖ ਸੰਗਤ ਦੇ ਆਸਰੇ, ਪੰਥ ਪ੍ਰਸਤ ਵੀਰਾਂ ਭੈਣਾਂ ਦੇ ਆਸਰੇ ਫੀਲਡ ਦੇ ਵਿੱਚ ਉਤਰੇ ਆ। ਸਾਡੇ ਕੋਲ ਕੋਈ ਪੈਸੇ ਨਹੀਂ ਸੀ, ਨਾ ਨੇ। ਇਸ ਗੱਲ ਦੇ ਉੱਤੇ ਹੀ ਸਾਨੂੰ ਭਰੋਸਾ ਸੀ ਕਿ ਭਾਈ ਜਿਹੜੀ ਇਹ ਪੰਥ ਦੀ ਆਵਾਜ਼ ਹੈ,
ਜੇ ਅਸੀਂ ਇਹ ਸੁਣਿਆ ਪ੍ਰਿੰਟ ਮੀਡੀਆ 'ਚ ਅਸੀਂ 15-20 ਸਾਲ ਤੋਂ ਜ਼ਿਆਦਾ ਸਮਾਂ ਸੀ, ਅੱਜ ਵੀ ਹੈ, ਪਰ ਅਸੀਂ ਇਹ ਮਹਿਸੂਸ ਕੀਤਾ ਕਿ ਇਲੈਕਟ੍ਰੋਨਿਕ ਮੀਡੀਆ ਜਿਹੜਾ ਹੈ ਉਹ ਆਲਮੋਸਟ ਉਹਨੇ ਟੇਕ ਓਵਰ ਕਰ ਲਿਆ ਦੂਸਰੇ ਸਾਰੇ ਸਾਧਨਾਂ ਨੂੰ, ਈਵਨ ਰੇਡੀਓ ਟਾਕ ਸ਼ੋਜ਼ ਤੋਂ ਵੀ। ਹਾਲਾਂਕਿ ਰੇਡੀਓ ਟਾਕ ਸ਼ੋਜ਼ ਵੀ ਇਲੈਕਟ੍ਰੋਨਿਕ ਮੀਡੀਆ ਦਾ ਹਿੱਸਾ ਹੁੰਦੇ ਨੇ। ਔਰ ਇਸ ਗੱਲ ਨੂੰ ਨਜ਼ਰ 'ਚ ਰੱਖਦੇ ਹਾਂ ਅਸੀਂ ਬਾਕੀ ਸਾਰੇ ਪਾਸਿਓਂ ਆਪਣਾ ਸਮਾਂ ਸੰਕੋਚ ਕੇ ਆਪਣੇ ਜਿੰਨੇ ਕੁ ਸਾਡੇ ਸਾਧਨ ਨੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜੁੜੇ, ਅਸੀਂ ਉਹਨਾਂ ਦੇ ਦਸਵੰਧ ਦੇ ਉੱਤੇ, ਉਹਨਾਂ ਦੀ ਮਦਦ ਦੇ ਉੱਤੇ 1 ਸਾਲ ਤੋਂ ਇਹਨੂੰ ਖਿੱਚ ਕੇ ਅਸੀਂ ਲੈ ਆਏ। ਅਸੀਂ ਕਿੰਨਾ ਕੁ ਸਮਾਂ ਸਰਵਾਈਵ ਕਰ ਸਕਾਂਗੇ ਇਹ ਹੁਣ ਸਤਿਗੁਰੂ ਜਾਣਦੇ ਨੇ ਜਾਂ ਸਾਡੇ ਵੈਲ ਵਿਸ਼ਰ ਜਾਣਦੇ ਨੇ, ਪਰ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜੇ ਅਸੀਂ ਡਿਸ਼ ਨੈਟਵਰਕ ਤੱਕ ਪਹੁੰਚ ਜਾਂਦੇ ਹਾਂ ਫਿਰ ਸਾਡੀ ਰਾਹ ਸੁਖਾਲੀ ਹੋ ਜਾਂਦੀ ਹੈ। ਪਰ ਇਸ ਸਭ ਦੇ ਬਾਵਜੂਦ ਕਿ ਅਸੀਂ ਕੋਈ ਅਜੇ ਤੱਕ ਐਡ ਕੈਂਪੇਨ ਜਾਂ ਕੋਈ ਹੋਰ ਮਦਦ ਨਹੀਂ ਲਈ, ਫਿਰ ਵੀ ਸਾਡੇ ਲਈ ਬਹੁਤ ਸਾਰੇ ਚੈਲੰਜਸ ਨੇ। ਔਰ ਪ੍ਰੋਗਰਾਮਾਂ ਦੇ ਹਵਾਲੇ ਨਾਲ ਤਾਂ ਸ਼ਾਇਦ ਉਹ ਇੰਨੇ ਨਹੀਂ, ਹੋਰ ਜਿਹੜੇ ਕਿ ਅਸੀਂ ਜਦੋਂ ਸੁਸਾਇਟੀ 'ਚ ਵਿਚਰਦੇ ਹਾਂ ਤੇ ਉਦੋਂ ਮਹਿਸੂਸ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਇਹ ਤੱਤੇ ਰੇਤੇ ਤੇ ਪੈਰ ਰੱਖਣਾ। ਇਹਦੇ ਜਿਹੜੇ ਸ਼ੁਰੂ ਵੇਲੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸੀ, ਸਿਰ ਦੇਣ ਤੱਕ ਜਾਣ ਵਾਲੇ ਜਿਹੜੇ ਨੇ, ਉਹ ਮੁੜ ਕੇ ਉਹਨਾਂ ਨੇ ਜੇਬ 'ਚ ਤਾਂ ਹੱਥ ਕੀ ਪਾਉਣਾ, ਕਈ ਵਾਰੀ ਫੋਨ ਲੈਣੇ ਵੀ ਉਹਨਾਂ ਨੂੰ ਮੁਹਾਲ ਹੋ ਜਾਂਦੇ ਨੇ। ਔਰ ਜਿਨ੍ਹਾਂ ਨੇ ਬਹੁਤ ਕੁਛ ਜਿਹੜਾ ਉਹ ਦਾਅਵੇ ਕੀਤੇ ਹੁੰਦੇ ਨੇ ਉਹ ਫਿਰ ਲੱਭਦੇ ਵੀ ਨਹੀਂ ਨੇ। ਪਰ ਚਲੋ ਇਹਦੇ ਬਾਵਜੂਦ ਮੈਂ ਕੋਈ ਨਿਰਾਸ਼ ਤਾਂ ਨਹੀਂ ਹੈ। ਉਹ ਤਾਂ ਹਮੇਸ਼ਾ ਇਕਬਾਲ ਦੀ ਇਹ ਗੱਲ ਮੈਨੂੰ ਸਟਰੈਂਥ ਦਿੰਦੀ ਹੈ ਕਿ ਵੀ ਜਿਹੜਾ ਮੈਂ ਇੰਨਾ ਵੀ ਆਪਣੇ ਭਰਾਵਾਂ ਤੋਂ ਨਿਰਾਸ਼ ਨਹੀਂ, ਕਿਉਂਕਿ ਜ਼ਰਾ ਨਮ ਹੋ तो ये ਜ਼ਮੀਂ बड़ी ਜ਼ਰਖੇਜ਼ है ਸਾਕੀ, ਕਿ ਵੀ ਥੋੜੀ ਜਿਹੀ ਜੇ ਨਮੀ ਹੋਏ ਤੇ ਇਹ ਬੜੀ ਜ਼ਰਖੇਜ਼ ਹੈ ਧਰਤੀ। ਸੋ ਮੈਂ ਸਮਝਦਾ ਵੀ ਕੌਮ ਦੇ ਵਿੱਚ ਜਨਰੋਸਿਟੀ ਵੀ ਹੈ। ਸ਼ਾਇਦ ਕੁਝ ਪਿਆਰਿਆਂ ਨੂੰ ਇਹ ਲੱਗੇ ਕਿ ਭਾਈ ਅਸੀਂ ਮੁਸ਼ਕਲ ਚੋਂ ਆਏ ਉਹ ਬੋੜਨ ਤੇ ਅਸੀਂ ਇਹਨੂੰ ਹੋਰ ਮਜ਼ਬੂਤੀ ਨਾਲ ਅੱਗੇ ਤੋਰੀਏ। ਸੋ ਇਹ ਇੱਕ ਕਾਰਨ ਹੈ ਕਿ ਉਹਨਾਂ ਦੇ ਹਿੱਤ ਜੁੜੇ ਹੋਏ ਨੇ। ਸੋ ਉਹਨਾਂ ਦੇ ਲਈ ਖਾਲਿਸਤਾਨ ਤਾਂ ਇੱਕ ਪਹਿਲਾ ਜਿਹੜੀ ਉਹਨਾਂ ਨੂੰ ਹਦਾਇਤ ਹੁੰਦੀ ਹੈ ਇੱਦਾਂ ਦੇ ਚੈਨਲਾਂ ਨੂੰ, ਇਹਨਾਂ ਦੇ ਮਾਲਕਾਂ ਵੱਲੋਂ, ਕਿ ਹੋਰ ਜੋ ਮਰਜ਼ੀ ਫੌਸ਼ਪੁਣਾ ਦਿਖਾ ਦੇਣਾ, ਹੋਰ ਜੋ ਮਰਜ਼ੀ ਜਗਰਾਤੇ ਦਿਖਾ ਦਿਓ, ਕੋਈ ਹੋਰ ਦਿਖਾ ਦਿਓ, ਲੇਕਿਨ ਇਹ ਕੇ ਵਰਡ ਉਹ ਪੂਰਾ ਵੀ ਕਹਿੰਦੇ, ਉਹ ਆਪਣੇ ਮੂੰਹੋਂ ਵੀ ਖਾਲਿਸਤਾਨ ਕਹਿੰਦੇ, ਉਹਨਾਂ ਨੂੰ ਡਰ ਲੱਗਦਾ। ਉਹ ਕਹਿੰਦੇ ਇਹ ਕੇ ਵਾਲਾ ਜਿਹੜਾ ਹੈ ਨਾ ਇਹ ਨਾ ਵਿੱਚ ਲਿਆਇਓ। ਸੋ ਜਦੋਂ ਖਾਲਿਸਤਾਨ ਬਾਹਰ ਹੋ ਜਾਂਦਾ ਹੈ ਫਿਰ ਤੁਹਾਡਾ ਸਾਰਾ ਹੀ ਡਿਸਕਸ਼ਨ ਕਿਹਨੇ ਕਰਨੀ ਹੈ, ਤੇ ਤੁਹਾਡੇ ਪ੍ਰੋਗਰਾਮਾਂ ਦੀ ਕਵਰੇਜ ਨਹੀਂ ਦਿੰਦੇ। ਹਾਂ, TV 84 ਨੇ ਜਿਵੇਂ ਮੈਂ ਕਿਹਾ ਵੀ ਇੱਕ ਗੇਮ ਚੇਂਜਰ ਦਾ ਰੋਲ ਅਦਾ ਕੀਤਾ ਹੈ ਜ਼ਰੂਰ, ਕਿ ਕਿਉਂਕਿ ਹੁਣ ਖੁੱਲ੍ਹ ਕੇ ਚਰਚਾ ਹੁੰਦੀ ਹੈ, ਪ੍ਰੋਗਰਾਮ ਘੱਲੂਘਾਰਿਆਂ ਦੇ ਹੋਣ, ਸ਼ਹੀਦੀ ਦਿਹਾੜੇ ਹੋਣ, ਸਿੰਘਾਂ ਦੇ, ਉਹਨਾਂ ਦੀ ਗੱਲ ਹੁੰਦੀ ਹੈ। ਤੇ ਇਨ ਕੰਪੀਟੀਸ਼ਨ, ਅਜੇ ਅਸੀਂ ਵੈਸੇ ਕੰਪੀਟੀਸ਼ਨ 'ਚ ਵੀ ਨਹੀਂ ਹੈ ਕਿਉਂਕਿ ਅਸੀਂ ਡਿਸ਼ ਤੇ ਨਹੀਂ ਹੈ, ਕੇਬਲ ਤੇ ਤਾਂ ਸਾਡਾ ਇੱਕ ਅੱਧੇ ਚੈਨਲ ਨਾਲ ਹੀ ਕੰਪੀਟੀਸ਼ਨ ਹੈ। ਲੇਕਿਨ ਇਹਦੇ ਬਾਵਜੂਦ ਡਿਸ਼ ਵਾਲਿਆਂ ਨੂੰ ਵੀ ਇਹ ਪਤਾ ਹੈ ਕਿ ਕਿਉਂਕਿ ਸਾਡੇ ਕੋਲ ਇੰਟਰਨੈਟ ਇੱਕ ਜ਼ਰੀਆ ਹੈ, ਤੇ ਉਹ ਹੁਣ ਉਹਨਾਂ ਗੈਸਟ ਨੂੰ ਹੀ ਕਈ ਵਾਰੀ ਜਿਹਨਾਂ ਨੂੰ ਅਸੀਂ ਲਿਆਉਂਦਾ ਹੁੰਦਾ 2 ਦਿਨ ਬਾਅਦ ਉਹਨਾਂ ਨੇ ਵੀ ਲਿਆ ਹੁੰਦਾ, ਜਾਂ ਜਿਹੜੇ ਦਿਨ ਹੁੰਦੇ ਨੇ ਉਹਨਾਂ ਦੇ ਉੱਤੇ ਪ੍ਰੋਗਰਾਮ ਕਰਨੇ, ਪ੍ਰੋਟੈਸਟਾਂ ਤੇ ਆਪਣਾ ਹੀ ਕੈਮਰਾ ਕਰੂ ਭੇਜਣਾ, ਇਹ ਉਹਨਾਂ ਦੀ ਵੀ ਮਜਬੂਰੀ ਹੈ। ਸੋ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਤੋਂ ਜਿਹੜਾ ਇਹੀ ਕਵਾਂਗੇ ਕਿ ਵੀ ਅਰਦਾਸ ਕਰੋ ਕਿ ਸਤਿਗੁਰੂ ਜਿਹੜਾ ਉਹ ਪੰਥ ਪ੍ਰਸਤਾਂ ਦੇ ਦਿਲਾਂ ਦੇ ਵਿੱਚ ਵਸਣ, ਸਾਨੂੰ ਉਹ ਸਟਰੈਂਥ ਦੇਣ, ਧਨ ਵੀ ਦੇਣ, ਤਾਂ ਕਿ ਅਸੀਂ ਇਸ ਨੂੰ ਹੋਰ ਵੀ ਜਿਹੜਾ ਬਰੋਡਨ ਕਰ ਸਕੀਏ। ਨਹੀਂ ਤਾਂ ਹੋਰ ਇਹਨਾਂ ਤੋਂ ਕੋਈ ਆਸ ਕਰਨੀ ਹੈ ਤਾਂ, ਕਿਉਂਕਿ ਇਹਨਾਂ ਦਾ ਤਾਂ ਬੇਸਿਕ ਜਿਹੜਾ ਰੂਲ ਆਫ ਦਾ ਥੰਬ ਹੈ ਕਿ ਖਾਲਿਸਤਾਨ ਦੇ ਮੁੱਦੇ ਨੂੰ ਕਿਲ ਕਰਨਾ ਟੋਟਲੀ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਬਖਸ਼ੀਸ਼ ਸਿੰਘ ਜੀ ਦੀ ਹੈ। ਉਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਮੈਂ ਸੱਚੋ ਸੱਚ ਪ੍ਰੋਗਰਾਮ YouTube ਤੇ ਵੇਖਦਾ ਹਾਂ। ਮੈਂ ਤੁਹਾਡੀ ਖਾਲਿਸਤਾਨੀ ਸਪਿਰਿਟ ਨੂੰ ਸਲਾਮ ਕਰਦਾ ਹਾਂ। ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ। ਵੀਰ ਬਖਸ਼ੀਸ਼ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੂੰ ਪ੍ਰੋਗਰਾਮ ਪਸੰਦ ਨੇ, YouTube ਤੇ ਦੇਖਦੇ ਨੇ। ਉਹਨਾਂ ਨੇ ਸਾਨੂੰ ਜਿਹੜਾ ਉਹ ਆਪਣਾ ਪਿਆਰ ਭਰੇ ਦਿਲ ਤੋਂ ਜਿਹੜਾ ਬੜੇ ਪਿਆਰੇ ਸ਼ਬਦ ਕਹੇ ਨੇ। ਔਰ ਮੈਂ ਇਸ ਗੱਲ ਨੂੰ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਲਗਭਗ 1 ਸਾਲ ਤੋਂ ਜ਼ਿਆਦਾ ਦੇ ਸਮੇਂ 'ਚ ਬਹੁਤ ਸਾਰੇ ਸਾਡੇ ਪਿਆਰੇ ਵੀਰ ਭੈਣਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ, ਕੁਛ ਨੇ ਲਿਖਤ ਰਾਹੀਂ ਕੀਤਾ ਹੈ। ਹਾਲਾਂਕਿ ਕਿਉਂਕਿ ਨਿਊਜ਼ਪੇਪਰ ਨਾਲ, ਪ੍ਰਿੰਟ ਮੀਡੀਆ ਨਾਲ ਮੈਂ ਆਲਮੋਸਟ 20 ਸਾਲ ਤੋਂ ਜੁੜਿਆ ਹੋਇਆ ਸੀ, ਕਦੀ ਕਦਾਈ ਉਹਦੇ 'ਚ ਲੈਟਰ ਟੂ ਦਾ ਐਡੀਟਰ ਕਾਲਮ 'ਚ ਕਿਸੇ ਦੀ ਲੈਟਰ ਆ ਜਾਂਦੀ ਸੀ, ਹਾਂ
ਜਦੋਂ ਤੁਸੀਂ ਟਰੈਵਲ ਕਰ ਰਹੇ ਹੋ, ਕਿਸੇ ਨੇ ਮਿਲਣਾ, ਕਹਿਣਾ ਜੀ ਅਸੀਂ ਪੜ੍ਹਦੇ ਹਾਂ, ਬਹੁਤ ਚੰਗੇ ਆਰਟੀਕਲ ਹੁੰਦੇ ਨੇ, ਬਹੁਤ ਜਾਣਕਾਰੀ ਵਾਲੇ ਹੁੰਦੇ ਨੇ। ਔਰ ਇਹ ਐਕਸਪੈਕਟੇਸ਼ਨ ਮੈਨੂੰ ਵੀ ਨਹੀਂ ਸੀ ਕਿ ਜਦੋਂ ਅਸੀਂ ਟੀਵੀ ਤੇ ਆਵਾਂਗੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਵਿੱਚ ਲਿਖਣ ਦਾ ਵੀ ਹੈ ਵੱਲ ਹੈ ਉਹਨਾਂ ਨੂੰ, ਔਰ ਉਹ ਸਾਨੂੰ ਲਿਖਣਗੇ ਜਾਂ ਦੂਜੇ। ਮੈਨੂੰ ਇਹ ਲੱਗਦਾ ਸੀ ਵੀ ਅਸੀਂ ਸ਼ੁਰੂ ਤਾਂ ਕਰ ਲਿਆ ਈਮੇਲਸ ਔਰ ਮੈਸੇजेस ਦਾ ਸਿਲਸਿਲਾ, ਪਰ ਹੌਲੀ ਹੌਲੀ ਸਾਨੂੰ ਫਾਰਮੈਟ ਬਦਲਣਾ ਪਏਗਾ। ਪਰ ਹੁਣ ਇਹ ਹੋਣ ਲੱਗ ਗਿਆ ਹੈ ਕਿ ਵੀ ਇੰਨੀਆਂ ਕਿ ਕ੍ਰੀਏਟਿਵ ਈਮੇਲਸ ਹੁੰਦੀਆਂ ਨੇ ਕਿ ਬਹੁਤ ਵਾਰ ਅਸੀਂ ਹੁਣ ਇੱਕ ਈਮੇਲ ਜਾਂ ਦੋ ਈਮੇਲਸ ਹੀ ਕਈ ਪ੍ਰੋਗਰਾਮਾਂ ਸ਼ਾਮਲ ਹੋ ਸਕਦੀਆਂ, ਕਿ ਉਹਨਾਂ ਦੇ ਨੁਕਤੇ ਇੰਨੇ ਕੁ ਪੁਖਤਾ ਨੇ ਜਾਂ ਇੰਨੇ ਕੁ ਉਹਨਾਂ ਦੇ ਵਿੱਚ ਡੂੰਘੇ ਨੇ ਕਿ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦਾ ਮੈਂ। ਔਰ ਇਸ ਲਈ ਪਾਇਲ ਪਿਛਲੀਆਂ ਈਮੇਲਾਂ ਦਾ ਕਈ ਹਫ਼ਤੇ ਇਕੱਠਾ ਹੋ ਜਾਂਦਾ। ਸੋ ਇਸ ਗੱਲ 'ਚੋਂ ਮੈਨੂੰ ਮਾਣ ਵੀ ਮਹਿਸੂਸ ਹੋਇਆ ਕਿ ਸਾਨੂੰ ਇਹ ਵਰਤ ਉਹਨਾਂ ਨੇ ਸਾਡਾ ਸਮਝਿਆ ਕਿ ਵੀ ਸਾਡੇ ਕੋਲ ਉਹ ਲਿਖ ਕੇ ਉਹਦੇ 'ਚੋਂ ਕੁਛ ਵਿਚਾਰ ਨੂੰ ਅੱਗੇ ਤੋਰ ਸਕਦੇ ਨੇ। ਦੂਸਰਾ ਪੱਖ ਮੈਨੂੰ ਇਹ ਜਿਹੜਾ ਸੀ ਕਿ ਵੀ ਸਾਨੂੰ ਲਿਖਣ ਦਾ ਸ਼ੌਕ ਨਹੀਂ ਹੈ, ਪੜ੍ਹਨ ਲਿਖਣ ਦਾ, ਇਹ ਵੀ ਹੁਣ ਮੈਨੂੰ ਲੱਗਦਾ ਹੈ ਕਿ ਵੀ ਖਾਸ ਤੌਰ 'ਤੇ ਯੰਗਰ ਜਨਰੇਸ਼ਨ ਔਰ ਕੋਈ ਵੱਡੀ ਗਿਣਤੀ ਯੰਗਸਟਰਸ ਨੇ ਲਿਖਿਆ ਔਰ ਉਹਨਾਂ ਦੀ ਬੜੀ ਉਪਜਾਊ ਸੋਚ ਹੈ ਸਾਰੇ ਮਾਮਲੇ ਬਾਰੇ। ਸੋ ਵੀਰ ਬਖਸ਼ੀਸ਼ ਸਿੰਘ ਹੋਰੇ ਵੀ ਸਾਡੇ ਇਸ ਕਿਸਮ ਦੇ, ਉਹ ਕਹਿੰਦੇ ਨੇ ਸਾਡੇ ਪ੍ਰਸ਼ੰਸਕ ਨੇ। ਤੁਸੀਂ ਸਾਡਾ ਸਰਮਾਇਆ ਹੋ, ਤੁਹਾਡੇ ਤੋਂ ਸਾਨੂੰ ਬਲ ਮਿਲਦਾ ਹੈ, ਖੁਸ਼ੀ ਮਿਲਦੀ ਹੈ। ਔਰ ਜਿਹੜੇ ਫਿਰ ਕੋਈ ਅਨਨੋਨ ਸੋਲਜਰ ਨੇ ਜਿਹੜੇ ਕਿ ਸਡਨਲੀ ਆ ਕੇ ਸਾਡੇ ਦਿਲ ਨੂੰ ਇੱਕ ਗਰਮਾਇਸ਼ ਵੀ ਦਿੰਦੇ ਨੇ ਔਰ ਅੱਖਾਂ 'ਚ ਚਮਕ ਵੀ ਦਿੰਦੇ ਨੇ ਕਿ ਗੱਲ ਮੁੱਕੀ ਨਹੀਂ, ਗੱਲ ਜਾਰੀ ਹੈ। ਔਰ ਇਹ ਸਾਡੇ ਸਾਰੇ ਹੀ ਜਿਹੜੇ ਨੇ ਉਹ ਭਵਿੱਖ ਦੇ ਸਾਡੇ ਚੰਗੇ ਸਿਪਾਹੀ ਨੇ, ਚੰਗੇ ਸੋਚਵਾਨ ਨੇਤਾ ਨੇ, ਚੰਗੇ ਸੋਚਵਾਨ ਵਿਚਾਰਵਾਨ ਨੇ। ਸੋ ਅਸੀਂ ਵੀਰ ਬਖਸ਼ੀਸ਼ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ, ਅਸੀਂ ਨੈਕਸਟ ਈਮੇਲ ਪੜ੍ਹਦੇ ਹਾਂ। ਡਾਕਟਰ ਸਾਹਿਬ, ਮੇਰਾ ਖਿਆਲ ਹੈ ਵੀ ਇਹ ਲੰਬੀ ਹੋਏਗੀ, ਜੇ ਤੁਸੀਂ ਬ੍ਰੇਕ ਲੈਣੀ ਹੈ ਤਾਂ ਲੈ ਲਓ ਬੇਸ਼ੱਕ। ਹਾਂਜੀ। ਸੋ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਤੇ ਅਸੀਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।